ਜਹਾ ਜਿਹੜਾ ਸੀ ਨਾ ਇੱਕ ਮੋਚੀ ਹੁੰਦੇ ਰਾਹ ਦੁਕਾਨ ਹੋਈ ਇਹ ਉਹ ਮੇਨ ਖੂਹ ਹੀ ਵੱਡਾ ਨਾਲ ਗੁਸਲਖਾਨੇ ਹੁੰਦੇ ਹਨ ਛੋਟੇ ਪੱਕੇ ਖੂਹ ਦੇ ਆ ਤੁਹਾਡੇ ਘਰ ਨੂੰ ਗਲੀ ਮੁੜ ਪਈ ਆ ਹੁਣ अस्सलामुअलैकुम दोस्तों इस वे असी करतारपुर साहब के बिल्कुल लागे नारोवाल जस्सड़ स्टेशन के कोल है साढ़े ना बजुर्ग ने इन्हों की उम्र है 83 साल इन्हों का पिछला पिंड सी ते सिमरन साडा दोस्त है उन्होंने बाबा जी ने कहते सी पिंड वेखण की ख्वाहिश है तो लंबा सफ़र करके आए अज बाबा जी की नाम तुहाडा मेरा नाम सुलखन सिंह है जी सुलखन सिंह जी कितनी उम्र सी तो गए पाकिस्तान तो उदों मेरी उम्र 7-7.5 साल थी अच्छा अच्छा तो पिंड वेखण दा सी चाह हाँ जन्म ही मेरा इत्थों दा इसे पिंड दा ही की ना पिंड दा क्यामपुर सो जस्सड़ तो पहलों वा क्यामपुर उत्थे आपां गए हैं जी पहुंच बाबा जी आओ तुहाडे खब्बे वेखो की आ आओ स्टेशन आ गया जस्सड़ हाँ जी जस्सड़ वाला स्टेशन हाँ जी ये तो लागे है किते पिंड अपना इत्थों नेड़े है बस अच्छा 5-4 तुर के आने स्टेशन ते अच्छा अच्छा होश है जो आते तुर के तुहानू भी छोटे होंगे पर 5-6 साल का भी मतलब अपने जाते रहते ना असं जाते रहे मुक्तसर साढ़े पिता जी उत्थे काम करते जरम मुक्तसर साहब अं बा उत्थे आते जाते लाहौर तो इतने गड्डी पहनते तो इतने आ उतरते लो जी हुण लै चलदे तुहानू फिर तुहाडे पिंड क्यामपुर लभदे तुहाडा घर कित्थे करके घर सी घर साडा पिंड दे सेंटर विच है पिंड दे सेंटर दे विच सी की सी तुहाडे बजुर्गां दा नाम उजागर सिंह सानो फारी सिंह क्यामपुर दे तीन ने चलो जी लभदे फिर वड्डे क्यामपुर आए वड्डे क्यामपुर लभदे तुहाडा पिंड फिर क्यामपुर क्यामपुर ठीक स्टेशन की पटड़ी है जी जस्सड़ तो निकल के अगे जाती जी अपने शक्करगढ़ ते इत्थों अगों जस्सड़ तो सज्जे हो जाती है अपने इधर नूं तुहाडे गुरदासपुर डेरा बाबा नानक नूं क्यामपुर दा राह किन्ना इत्थों किन्ना इत्थों 2 किलोमीटर 2 किलोमीटर वो सामने पिंड ये की बनन दिया ये सिरकी बनदी है सिरकी बनदी हां चलो ठीक नहीं तू इत्थे कोई पुराने बुजुर्ग है कोई पुराने होण इस पिंड दे पुराने बुजुर्ग एक तो ही रह गए ने बस ज्यादा तो खत्म ही हो गए ना रे खैर एक दो ਤੁਹਾਨੂੰ ਮਿਲਾਣੇ ਉਹਨਾਂ ਕੋਲ ਲੈ ਜੰਨੇ ਆ ਚਲਿਏ चलो बालो ਵਿਚਾਲੇ ਘਰ ਸੀ ਪਿੰਡ ਦੇ ਵਿਚਾਲੇ ਜੇ ਘਰ ਸੀ ਜਿਹੜਾ ਸਾਡਾ ਘਰ ਸੀ ਨਾ ਵੱਡਾ ਗੇਟ ਸੀਗਾ ਤੇ ਉਹਦੀ ਪਹਿਲਾਂ ਡਿਊਟੀ ਹੈ ਭਾਵੇਂ ਖੁੱਲੀ ਉਹਦੇ ਵਿੱਚ ਇੱਕ ਦੋ ਦਰਵਾਜ਼ੇ ਸੀ ਇੱਕ ਸਾਹਮਣੇ ਸੀਗਾ ਉਹ ਵਧਾਵਾ ਰਾਮ ਦਾ ਸੀਗਾ ਤੇ ਇੱਧਰਲੇ ਪਾਸੇ ਸਾਡਾ ਘਰ ਸੀਗਾ ਵਧਾਵਾ ਰਾਮ ਦੇ ਘਰੇ ਸੱਪ ਰੱਖੇ ਹੁੰਦੇ ਸੀਗੇ ਸੱਪ ਮਤਲਬ ਘਰ ਦੇ ਵਿੱਚ ਹੀ ਰੱਖੇ ਸੀ ਉਹਨੇ
ਤੇ ਉਹ ਤੇ ਬੜਾ ਮਸ਼ਹੂਰ ਹੋਣਾ ਸੱਪਾਂ ਦਾ ਤੇ ਮਸ਼ਹੂਰ ਹੀ ਹੁੰਦਾ ਸਾਡੇ ਉਹ ਪੁਰਾਣਾ ਬੰਦਾ ਕੋਈ ਗੱਲ ਕਰਦਾ ਤੇ ਫੇਰ ਇੰਨੀ ਗੱਲ ਹੀ ਕਰਨੀ ਹੈ ਨਾ ਇਹਨੇ ਸੁਣਦਾ ਤਾਂ ਹੁੰਦਾ ਨਹੀਂ ਕੋਈ ਨਾ ਕੋਈ ਲੱਕੜੀ ਦੇ ਮਕਾਨ ਤੇ ਨਹੀਂ ਸਨ ਲੱਕੜੀ ਦੇ ਮਕਾਨ ਨਵੇਂ ਬਣੇ ਸੀ ਉਦੋਂ ਉਹ ਮੈਂ ਵੇਖੇ ਨੇ ਆਪ ਉਹ ਲੱਕੜੀ ਦੇ ਮਕਾਨ ਸੀ ਘਰੋਂ ਨਹੀਂ ਰੱਖ ਲਿਆਉਂਦੇ ਰਹੇ ਲੱਕੜ ਦਾ ਮਕਾਨ ਸੀਗਾ ਅਗਲੇ ਪਾਸੇ ਬਰਾਂਡਾ ਬਣ ਗਈ ਗੱਲ ਕੋਈ ਖੋਜ ਨਿਕਲਿਆ ਨਾ ਮਾੜਾ ਉੱਥੇ ਤੇਲੀ ਵੀ ਆ ਤੇਲੀ ਮਗਰਲੇ ਪਾਸੇ ਤੇਲੀ ਸੀ ਤੇ ਅੱਗੇ ਬਿਲਕੁਲ ਉਹੀ ਘਰ ਖੂਹ ਹੈ ਸੀ ਲਾ ਕੇ ਖੂਹ ਖੂਹ ਪਰੇ ਸੀਗਾ ਉਸ ਤੋਂ ਖੂਹ ਵੀ ਹੈ ਜੀ ਨਾ ਹਾਂਜੀ ਹੈਗਾ ਘਰ ਲੱਕੜ ਦਾ ਘਰ ਤਾਂ ਅਗਲੇ ਬਰਾਂਡਾ ਸਾਰਾ ਲੱਕੜ ਦਾ ਹੀ ਸੀ ਅੱਗੇ ਉਦੋਂ ਵੰਡ ਵੇਲੇ ਨਵੇਂ ਹੀ ਬਣਾਏ ਸੀਗੇ ਘਰ ਨਵੇਂ ਬਣੇ ਲੱਕੜ ਦਾ ਬਰਾਂਡਾ ਵੱਡੇ ਵੱਡੇ ਸਾਰਾ ਲੱਕੜ ਦਾ ਹੀ ਸਾਰਾ ਬਣਿਆ ਹਾਂਜੀ ਲੱਕੜ ਦਾ ਲੱਕੜ ਬਹੁਤ ਜ਼ਿਆਦਾ ਲੱਗੀ ਬਹੁਤ ਜ਼ਿਆਦਾ ਲੱਗੀ ਸਾਰਾ ਬਰਾਂਡਾ ਜਿਹੜਾ ਸ਼ੇਰ ਹੀ ਲਾਗੋ ਲੱਕੜ ਦਾ ਤੇ ਇਹ ਜਿਹੜਾ ਬਰਾਂਡਾ ਲੱਕੜ ਦਾ ਭਾਈਆਂ ਨੂੰ ਜਾਣਦੇ ਸੋ ਭਾਈਆਂ ਨੂੰ ਆਹ ਤੇ ਨਾਂ ਹੀ ਸੁਣਿਆ ਮੈਂ ਤੇ ਭਾਈ ਇਹ ਕਹਿੰਦੇ ਆ ਭਾਈਆਂ ਦਾ ਹਾਂਜੀ ਘਰ ਸਾਡਾ ਲੱਭ ਗਿਆ ਤੁਸੀਂ ਦੱਸਤਾ ਜਿਹੜਾ ਨਿਸ਼ਾਨੀ ਦੱਸਤਾ ਘਰ ਹੈ ਤੁਹਾਡਾ ਘਰ ਹੀ ਵੇਖਣਾ ਸੀਗਾ ਹਾਂ ਘਰੇ ਪਹੁੰਚਣਾ ਸੀਗਾ ਵੀ ਘਰ ਜਿੱਥੇ ਜਦੋਂ ਘਰ ਰਹਿੰਦਾ ਬਾਈ ਹਾਂਜੀ ਕੋਈ ਤਾਂ ਰਹਿੰਦਾ ਹੋਣਾ ਉੱਥੇ ਕੋਈ ਨਾ ਕੋਈ ਰਹਿੰਦਾ ਉਹਨੇ ਤੇ ਘਰੇ ਹੀ ਰਹਿਣਾ ਤੇ ਮਕਾਨ ਤੇ ਤੁਹਾਡੇ ਨਹੀਂ ਤੇ ਅੱਗੋਂ ਨਵੇਂ ਬਣੇ ਨੇ ਥਾਂ ਉਹਨਾਂ ਦੇ ਕਾਦੇ ਨੂੰ ਦਰਸ਼ਨ ਮੇਲੇ ਜਿੱਥੇ ਜੰਮੂ ਚਲੋ ਉੱਥੇ ਉਸ ਜਗ੍ਹਾ ਤੇ ਦਰਸ਼ਨ ਕਰ ਲਾਂਗੇ ਜਗ੍ਹਾ ਹੈ ਜਿਹੜਾ ਸਭ ਤੋਂ ਅੱਛੀ ਕਢਾਈ ਵਾਲਾ ਬੂਹਾ ਸੀ ਨਾ ਦਰਵਾਜ਼ਾ ਸੀ ਡਿਉੜੀ ਦਾ ਛੱਡ ਕੇ ਬਰਾਂਡੇ ਦਾ ਉਹ ਸਾਡਾ ਦਾਦਾ ਸੀ ਉੱਥੇ ਉਸ ਘਰ ਦੇ ਵਿੱਚ ਅੱਛਾ ਹਾਂਜੀ ਇਹ ਸਾਡੇ ਚਾਚਾ ਜੀ ਨੇ ਇਹਨਾਂ ਨੂੰ ਬਹੁਤਾ ਪਤਾ ਏ ਅੱਛਾ ਨਹੀਂ ਨਾ ਉਹ ਗੱਲ ਹਾਂਜੀ ਉਹ ਅਸੀਂ ਜਦੋਂ ਹੋਸ਼ ਕੱਢਿਆ ਹੈ ਨਾ ਫਿਰ ਅਸੀਂ ਆਪਣੀ ਦਾਦੀ ਦਾਦੇ ਨੂੰ ਪੁੱਛਦੇ ਹਾਂ ਵੀ ਇਹ ਕਿਹੜੇ ਕਾਰੀਗਰ ਨੇ ਬਣਾਇਆ ਹੈ ਹਾਂਜੀ ਹਾਂਜੀ ਉਹ ਫਿਰ ਸਾਨੂੰ ਦੱਸਦੇ ਹਨ ਉਦੋਂ 7.5 ਸਾਲ ਦੇ ਉਦੋਂ 7 ਸਾਲ ਦਾ ਵੀ ਜਿਹੜਾ ਬੱਚਾ ਸੀ ਉਹ ਸੈਂਸ ਰੱਖਦਾ ਸੀ ਚਲੋ ਹਾਂ ਹਾਂ ਠੀਕ ਹੈ ਨਾ ਤਾਂ ਹੀ ਤਾਂ ਮੈਂ ਕਹੀ ਜਾਣਾ ਸੱਪ ਰੱਖੇ ਹੁੰਦੇ ਸੀਗੇ ਹਾਂਜੀ ਤੇ ਨਾਲ ਹੀ ਮਤਲਬ ਵੀ ਦੋ ਘਰ ਸੀ ਬੜਾ ਪਹਿਲਾਂ ਡਿਉੜੀ ਸੀ ਵੱਡੀ ਸਾਰੀ ਹਾਂ ਤੇ ਉਹਦੇ ਵਿੱਚ ਫਿਰ ਗਾਂ ਦੋ ਦਰਵਾਜ਼ੇ ਸੀ ਬਿਲਕੁਲ ਇੱਕ ਸੱਜੇ ਪਾਸੇ ਦਰਵਾਜ਼ਾ ਇੱਕ ਸਾਹਮਣੇ ਸੀ ਆਹ ਥੋੜਾ ਥੋੜਾ ਵੇਖਿਆ ਆਹੋ ਉਹ ਹੀ ਹੈ ਭਾਈ ਸਮਝ ਗਏ ਘਰ ਉਹ ਥੋੜਾ ਵੇਖਿਆ ਜਿਹੜਾ ਇਹ ਕਹਿ ਰਹੇ ਨੇ ਨਾ ਘਰ ਆ ਜਾਓ ਘਰ ਉਹੀ ਹੈ ਲੇਕਿਨ ਉਹ ਹੁਣ ਸਰਦਾਰ ਜੀ ਨਹੀਂ ਅਸੀਂ ਘਰ ਨਾ ਹੋਵੇ ਜਗ੍ਹਾ ਤੁਹਾਨੂੰ ਵਿਖਾ ਜਗ੍ਹਾ ਉਹ ਜਗ੍ਹਾ ਤੁਹਾਨੂੰ ਵਿਖਾ ਦਿੰਦੇ ਆ ਜੀ ਇੱਥੋਂ ਦਾ ਜਿਹੜਾ ਕੋਈ ਈਸ਼ਰ ਸਿੰਘ ਹੁੰਦਾ ਸੀ ਜਿਹਦੇ ਨਾਂ ਤੇ ਹੀ ਇਹ ਈਸ਼ਰ ਹਾਂਜੀ ਉਹ ਵੀ ਪਿੰਡ ਦਾ ਕੀ ਨਾਂ ਸੀ ਤੁਹਾਡੇ ਹੁੰਦਿਆਂ ਜਦੋਂ ਇੱਥੇ ਕਿਆਮਪੁਰ ਸੀਗਾ ਕਿਆਂਪੁਰ ਹੀ ਸੀ ਉਦੋਂ ਵੀ ਕੈਂਪੁਰ ਸੀਗਾ ਨਹੀਂ ਕਿਆਂਪੁਰ ਤੇ ਬਾਅਦ ਚ ਬਣਿਆ ਸਨ 47 ਤੋਂ ਨਹੀਂ ਪਹਿਲਾਂ ਸੀ ਕਿਆਮਪੁਰ ਅਸੀਂ ਕਿਆਮਪੁਰ ਹੀ ਕਹਿੰਦੇ ਹੁੰਦੇ ਅੱਛਾ ਤੇ ਈਸ਼ਰ ਮਹਾਦੇਵ ਈਸ਼ਰ ਸਿੰਘ ਤੁਹਾਡੇ ਤੋਂ ਪਹਿਲਾਂ ਦਾ ਫਿਰ ਕਿਤੇ ਉਦੋਂ ਤੁਹਾਡੇ ਹੋਸ਼ ਨਹੀਂ ਸੀ ਆ ਉਦੋਂ ਤੁਸੀਂ ਛੋਟੇ ਹੋਵੋਗੇ ਹਾਂਜੀ ਹਾਂਜੀ ਛੋਟਾ ਸਾਈਡ ਤੇ ਵੱਡਾ ਖੂਹ ਸੀ ਉਹ ਵੇਖਿਆ ਸੀ ਨਾ ਹਾਂ ਵੇਖਿਆ ਦੁਕਾਨ ਅਸੀਂ ਨਹਾਉਂਦੇ ਹੁੰਦੇ ਆ ਕੇ ਉੱਥੇ ਉਹ ਯਾਰ ਕੀਲੇ ਬਰਵਾਲੇ ਦੇ ਉਹੀ ਖੂਹ ਤੇ ਨਹਾਉਂਦੇ ਹੁੰਦੇ ਜਾ ਕੇ ਖੂਹ ਤੇ ਨਹਾਉਂਦੇ ਹੁੰਦੇ ਸੀ ਉਹ ਤੁਹਾਡਾ ਵੱਡਾ ਖੂਹ ਸੀ ਪੂਰੇ ਪਿੰਡ ਦਾ ਵੱਡਾ ਖੂਹ ਸੀ ਠੀਕ ਹੈ ਉਦੋਂ ਤੇ ਜੀ ਰਾਹ ਜਿਹੜਾ ਸੀ ਨਾ ਇੱਕ ਮੋਚੀ ਹੁੰਦੇ ਰਾਹ ਦੁਕਾਨ ਹੋਈ ਬਿਲਕੁਲ ਉਹ ਤਫੈਲ ਮੋਚੀ ਦਾ ਪਿਓ ਹੋਣਾ ਨਾ ਈਦਾ ਮੋਚੀ ਉਹ ਉਹਨਾਂ ਦੇ ਨੇ ਨਾ ਇੱਥੇ ਖਰਾਸ ਹੁੰਦਾ ਸੀ ਲੁਹਾਰਾਂ ਦਾ ਖਰਾਸ ਆਟਾ ਪੀਣ ਵਾਲਾ ਉਹ ਵੀ ਵੇਖਿਆ ਕਿ ਨਹੀਂ ਦੇਖਿਆ ਅੱਛਾ ਇਹ ਜਗ੍ਹਾ ਸੀ ਉਹ ਤੇ ਇਹ ਮੇਨ ਰਾਹ ਆ ਰਿਹਾ ਪਿੰਡ ਦੇ ਵਿੱਚ ਆ ਜਿਹੜਾ ਮੇਨ ਰਸਤਾ ਆ ਰਿਹਾ ਸਿੱਧਾ ਆਉਂਦਾ ਹੁੰਦਾ ਸੀ ਦੁਕਾਨ ਨਹੀਂ ਮੋਚੀ ਦੀ ਉਹ ਦੁਕਾਨ ਕਿੱਥੇ ਰਹਿ ਗਈ ਉਹ ਮੇਨ ਰਸਤਾ ਅੱਗੇ ਹੋਣਾ ਨਾ ਉਹ ਪਿੰਡ ਦੇ ਵਿੱਚ ਜਾਂਦਾ ਸੀ ਹਾਂਜੀ ਉੱਥੇ ਮੋਚੀ ਦੀ ਦੁਕਾਨ ਹੁੰਦੀ ਸੀ ਜੀ